ਜਿਹੜਾ ਬੱਚਾ ਇੱਥੇ ਜੰਮਦਾ ਉਹ ਇਨਸਟੈਂਟ ਹੀ ਜੰਮਦੇ ਸਿਟੀਜ਼ਨ ਬਣ ਜਾਂਦਾ। ਫਿਰ ਇਹ ਚੀਨ ਔਰ ਭਾਰਤ ਵਾਲੇ ਜਿਹੜੇ ਦੁਨੀਆ ਦੇ ਸਭ ਤੋਂ ਵਰਸਟ ਨਰਕ ਦੀ ਮੋਰੀ ਨੇ ਮੁਲਕ, ਉੱਥੋਂ ਫਿਰ ਆਪਣੇ ਸਾਰੇ ਟੱਬਰਾਂ ਦੇ ਟੱਬਰ ਲੈ ਆਉਂਦੇ ਨੇ। ਇਹ ਜਿਹੜੇ ਆਏ ਸੀ ਇਹ ਤਾਂ ਲਾਇਲ ਸੀ ਅਮਰੀਕਾ ਨੂੰ, ਇਹ ਜਿਹੜੇ ਯੂਰਪੀਅਨ ਮੁਲਕਾਂ ਦੇ, ਇਹ ਹੈਲ ਹੋਲ ਚੋਂ ਆਏ ਨੇ ਉੱਠ ਕੇ ਵੀ ਨੋ ਮੈਟਰ ਇਹ ਕਿੰਨਾ ਬਣ ਠਣ ਕੇ ਆਣ, ਕਿੰਨਾ ਜਿਹੜਾ ਇਹਨਾਂ ਨੂੰ ਉਹ ਮੋਦੀ ਨੂੰ ਆਪਣਾ ਦੋਸਤ ਜਾਂ ਦੂਜਾ ਕਹੇ, ਹੁਣ ਇਹਦੇ ਬਾਵਜੂਦ ਹੁਣ ਇੱਕ ਆਪਣੇ ਆਪ 'ਚ ਹੈਲ ਹੋਲ ਕਹਿਣਾ ਜਾਂ ਪੂਰੇ ਮੁਲਕ ਨੂੰ ਹੀ ਕੋਈ, ਲੇਕਿਨ ਮੋਦੀ ਦੇ ਮੂੰਹੋਂ ਕੋਈ ਲਫ਼ਜ਼ ਨਹੀਂ ਨਿਕਲਿਆ। ਇੰਡੀਆ ਦੇ ਨਾਲ ਅਜੇ ਟ੍ਰੇਡ ਡੀਲ ਸਾਈਨ ਨਹੀਂ ਹੋਈ, ਡੈਲੀਗੇਸ਼ਨ ਉਹਨਾਂ ਦਾ ਆ ਕੇ ਗੱਲਾਂ ਬਾਤਾਂ ਕਰਦਾ ਮੁੜ ਜਾਂਦਾ, ਕੋਈ ਹੱਥ ਪੱਲਾ ਨਹੀਂ ਫੜਾ ਰਹੇ। ਔਰ ਮੈਨੂੰ ਲੱਗਦਾ ਵੀ ਇਹ ਟਰੰਪ ਨੇ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਵੱਡਾ ਜਿਹੜਾ ਉਹ ਵੱਡਾ ਪਟਾਕਾ ਛੱਡਣਾ, ਅਜੇ ਤਾਂ ਇਹ ਰੀਟਵੀਟ ਹੀ ਕੀਤਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो इस गलबात करन जा रहे हैं कि पिछले दिन अमरीका के मशहूर राइट विंग एंकर माइकल सावेज ने अमरीका में बर्थ सिटीजनशिप नूं लैके भारत के खिलाफ सख्त टिप्पणी की सी। उस ने भारत नूं नरक दी मोहरी दस्सिया सी और ਜਿਹੜੇ H1 ਵੀਜ਼ਿਆਂ ਤੇ ਅਮਰੀਕਾ ਦੀ ਇਮੀਗ੍ਰੇਸ਼ਨ ਲੈਣ ਵਾਲੇ ਭਾਰਤੀਆਂ ਨੂੰ ਲੈਪਟਾਪ ਵਾਲੇ ਗੈਂਗਸਟਰ ਵੀ ਦੱਸਿਆ ਸੀ। ਔਰ ਪ੍ਰੈਜ਼ੀਡੈਂਟ ਟਰੰਪ ਨੇ ਇਸ ਨੂੰ ਰੀਟਵੀਟ ਕੀਤਾ, ਜਿਸ ਤੇ ਭਾਰਤ ਨੇ ਬੜੀ ਕਾਮਾਰੋਲੀ ਪਾਈ। ਜਦੋਂ ਕਿ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮਨੀਰ ਤੇ ਸ਼ਾਹਬਾਜ਼ ਸ਼ਰੀਫ ਦੀਆਂ ਜਿਹੜੀਆਂ ਸਿਫਤਾਂ ਕਰਦੇ ਨਹੀਂ ਥੱਕਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਮਰੀਕਾ ਦੇ ਵਿੱਚ ਦੋ ਡਿਬੇਟਸ ਜਿਹੜੀਆਂ ਕਾਫੀ ਭਖੀਆਂ ਹੋਈਆਂ ਨੇ, ਸਾਰਾ ਸਾਲ ਵੀ ਭਖੀਆਂ ਰਹੀਆਂ। ਪ੍ਰੈਜ਼ੀਡੈਂਟ ਟਰੰਪ ਦਾ ਇਹ ਇਲੈਕਸ਼ਨ ਕੈਂਪੇਨ ਦਾ ਹਿੱਸਾ ਵੀ ਸੀ। ਇੱਕ ਤਾਂ ਜ਼ਾਹਰ ਹੈ ਇਮੀਗ੍ਰੇਸ਼ਨ, ਇਲੀਗਲ ਇਮੀਗ੍ਰੇਸ਼ਨ, ਔਰ ਉਹ ਸਾਰੇ ਨੂੰ ਲੈ ਕੇ ਜਿੰਨੀ ਸਖਤ ਲਾਈਨ ਲਈ, ਕਿਵੇਂ ਥਰਡ ਕੰਟਰੀਜ਼ ਦੇ ਵਿੱਚ ਪ੍ਰਿਜ਼ਨਸ ਕ੍ਰੀਏਟ ਕੀਤੀਆਂ, ਔਰ ਜਿਸ ਲੈਵਲ ਦੇ ਉੱਤੇ ਆਈਸ ਦੀ ਫੰਡਿੰਗ ਹੋਈ ਔਰ ਆਈਸ ਦੀ ਗੁੰਡਾਗਰਦੀ ਹੈ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੇ ਜਿਹੜੇ ਨੇ ਉਹਨਾਂ ਨੂੰ ਤੋਰਿਆ ਗਿਆ। ਉਹ ਭਾਵੇਂ ਗਿਣਤੀ ਸ਼ਾਇਦ ਬਹੁਤ ਜ਼ਿਆਦਾ ਨਾ ਹੋਏ, ਲੇਕਿਨ ਇੰਨੀ ਸਖਤ ਲਾਈਨ ਨੇ ਜਿਹੜੀ ਲਗਾਤਾਰਤਾ ਨਾਲ ਅਨਚੈਕਡ ਇਮੀਗ੍ਰੇਸ਼ਨ ਹੋ ਰਹੀ ਸੀ, ਉਹਦੇ ਇਹ ਫੁੱਲ ਸਟਾਪ ਲਾ ਦਿੱਤਾ। ਖਾਸ ਤੌਰ 'ਤੇ ਸਾਊਥ ਅਮਰੀਕਨ ਨੇਸ਼ਨਸ 'ਚੋਂ ਤਾਂ ਪੂਰੇ ਕਾਫਲੇ ਬਣਾ ਕੇ ਆ ਰਹੇ ਸੀ, ਮੈਕਸੀਕੋ ਵੱਲੋਂ ਵੀ ਦੂਸਰੇ ਵੱਲੋਂ ਵੀ। ਸੋ ਇੱਕ ਖੌਫ ਔਰ ਡਰ ਪੈਦਾ ਹੋਇਆ, ਔਰ ਅਮਰੀਕਨਾਂ 'ਚ ਵੀ ਇੱਕ ਇਨਸਿਕਿਉਰਿਟੀ ਸੀ। ਬਹੁਤ ਸਾਰੇ ਇਲੀਗਲ ਜਿਹੜੇ ਨੇ ਉਹ ਕ੍ਰਾਈਮ 'ਚ ਇਨਵੋਲਵ ਹੁੰਦੇ ਨੇ, ਪਰ ਇਲੀਗਲ ਹੁੰਦੇ ਨੇ ਫਿਰ ਉਹ ਨਿਕਲ ਜਾਂਦੇ ਨੇ ਦੂਸਰਾ। ਲੇਕਿਨ ਇੱਕ ਹੋਰ ਜਿਹੜੀ ਕਨਸਟੀਟਿਊਸ਼ਨਲ ਗਾਰੰਟੀ ਸੀ, ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਸ ਇਸ਼ੂ ਨੂੰ ਪਕੜਿਆ ਔਰ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਹੈ, ਉਹ ਹੈ ਬਰਥ ਬੇਸਡ ਸਿਟੀਜ਼ਨਸ਼ਿਪ। ਕਿ ਜਿਹੜਾ ਵੀ ਅਮਰੀਕਾ ਦੀ ਧਰਤੀ 'ਤੇ ਆ ਕੇ, ਭਾਵੇਂ ਪੇਰੈਂਟਸ ਇਲੀਗਲ ਹੋਣ ਜਾਂ ਇਕੱਲੀ ਮਾਂ ਹੀ ਹੋਏ, ਜਿਹੜਾ ਵੀ ਬੱਚਾ ਜਾਂ ਬੱਚੀ ਅਮਰੀਕਾ ਦੀ ਸੋਇਲ ਦੇ ਉੱਤੇ ਪੈਦਾ ਹੋਏਗਾ ਉਹ ਬੋਰਨ ਸਿਟੀਜ਼ਨ ਹੈ। ਇਹ ਕਿਉਂਕਿ ਕਨਸਟੀਟਿਊਸ਼ਨਲ ਗਾਰੰਟੀ ਹੈ, ਔਰ ਇਸ ਨੂੰ ਆਧਾਰ ਬਣਾ ਕੇ ਪ੍ਰੈਜ਼ੀਡੈਂਟ ਟਰੰਪ ਨੇ ਇਸ ਦੇ ਉੱਤੇ ਸਖਤ ਲਾਈਨ ਲਈ। ਔਰ ਉਹਨਾਂ ਨੇ ਇਹ ਵੀ ਕਿਹਾ ਵੀ ਕਿਵੇਂ ਥਰਡ ਕੰਟਰੀਜ਼ 'ਚੋਂ ਆ ਕੇ ਇੱਥੇ ਬੱਚੇ ਜੰਮ ਕੇ ਜਿਹੜਾ ਉਹ ਅਮਰੀਕਨ ਹੋਣਾ। ਔਰ ਇਹ ਸਾਡਾ ਕਿਤੇ ਨਾ ਕਿਤੇ ਜਦੋਂ ਈਵਨ ਪ੍ਰੈਜ਼ੀਡੈਂਟ ਟਰੰਪ ਯੂਰਪ ਦੇ ਵਿੱਚ ਉਹਨਾਂ ਨੇ ਪਿਛਲੇ ਦਿਨਾਂ ਯੂਰਪੀਅਨ ਯੂਨੀਅਨ ਦੇ ਐਡਰੈਸ ਨੂੰ, ਉਹਨਾਂ ਦੀ ਗੈਦਰਿੰਗ ਨੂੰ ਐਡਰੈਸ ਕੀਤਾ ਸੀ, ਉਹਦੇ 'ਚ ਵੀ ਉਹਨਾਂ ਨੇ ਕਿਹਾ ਸੀ ਕਿ ਯੂਰਪ ਨੇ ਆਪਣੀ ਆਈਡੈਂਟਿਟੀ ਗਵਾ ਲਈ ਹੈ। ਹੁਣ ਜਦੋਂ ਆਈਡੈਂਟਿਟੀ ਕਿਹਾ ਜਾਂਦਾ ਹੈ, ਤੁਸੀਂ ਦੇਖੋਗੇ ਕਿ ਵੀ ਸਾਰੀ 18ਵੀਂ 19ਵੀਂ ਸਦੀ ਜਿਹੜੇ ਬੇਸ਼ੱਕ ਅਮਰੀਕਾ ਦਾ ਜਿਹੜਾ ਬਾਕੀ ਦੁਨੀਆ ਦੇ ਉੱਤੇ ਪ੍ਰਭਾਵ ਪਾਉਣਾ ਜਾਂ ਓਨਲੀ ਸੁਪਰ ਪਾਵਰ ਦੇ ਤੌਰ 'ਤੇ ਜਾਂ ਉਸ ਤੋਂ ਪਹਿਲਾਂ
ਟੂ ਪੋਲਸ ਵਾਲੀ ਦੁਨੀਆ 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਹੋਇਆ। ਪਰ ਸਾਰੀ 19th ਸੈਂਚੁਰੀ ਔਰ 20th ਸੈਂਚੁਰੀ ਜਿਹੜੀ ਹੈ ਉਹ ਯੂਰਪੀਅਨ ਵਾਈਟ ਕਲੋਨੀਅਲਿਸਟ ਦੀ ਸੀ, ਜਿਨ੍ਹਾਂ ਨੇ ਦੁਨੀਆ ਭਰ 'ਚ ਅਫਰੀਕਾ, ਏਸ਼ੀਆ, ਸਾਊਥ ਅਮਰੀਕਾ ਕੋਲੋਨਾਈਜ਼ ਕੀਤਾ। ਔਰ ਉਹ ਇੱਕ ਬਿਲਟ ਇਨ ਜਿਹੜਾ ਉਹਨਾਂ ਦਾ ਇੱਕ ਮਿਜ਼ਾਜ ਹੈ ਕਿ ਜਿਹੜੀ ਗੋਰੀ ਰੇਸ ਹੈ ਇਹ ਸੁਪੀਰੀਅਰ ਹੈ ਔਰ ਬਾਕੀਆਂ ਦੇ ਨਾਲ ਉਹਨਾਂ ਨੇ ਜ਼ਾਹਰ ਹੈ ਕਿੰਨਾ ਕੁ ਯੂਰਪ ਸਾਰੀ ਦੁਨੀਆ ਗੁਲਾਮ ਬਣਾਈ। ਹੁਣ ਭਾਵੇਂ ਅਮਰੀਕਾ ਦੀਆਂ ਆਪਣੀਆਂ ਫਾਊਂਡੇਸ਼ਨਸ ਜਿਹੜੀਆਂ ਨੇ ਉਹ ਰਿਲੀਜੀਅਸ ਪਰਸੀਕਿਊਸ਼ਨ 'ਚੋਂ ਨਿਕਲ ਕੇ ਆਏ, ਪਿਲਗ੍ਰਿਮਸ 'ਤੇ ਬੇਸਡ, ਔਰ ਇਹ ਠੀਕ ਹੈ ਸਲੇਵਰੀ ਵੀ ਇੱਕ ਹਿੱਸਾ ਰਿਹਾ ਪਰ ਉਹ ਸਲੇਵਰੀ ਟੁੱਟੀ ਵੀ, ਔਰ ਉਹ ਸਾਰੇ ਦੇ ਹੁੰਦੇ ਆ ਮੱਚ ਮੋਰ ਜਿਹੜਾ ਵੈਲਕਮਿੰਗ, ਕਿਉਂਕਿ ਯੂਰਪ ਦੇ ਮੁਲਕ ਤਾਂ ਕਹਿ ਸਕਦੇ ਨੇ ਕਿ ਡੱਚ ਇਸ ਥਾਂ 'ਤੇ ਨੇ, ਬ੍ਰਿਟਿਸ਼ ਇੱਥੇ ਨੇ, ਫਰਾਂਸ ਵਾਲੇ ਇੱਥੇ ਨੇ, ਦੂਜੇ ਨੇ। ਅਮਰੀਕਾ 'ਚ ਤਾਂ ਨੇਟਿਵ ਅਮਰੀਕਨਸ ਦਾ ਮੁਲਕ ਸੀ, ਇਹ ਕੰਟਰੀ ਆਫ ਇਮੀਗ੍ਰੈਂਟਸ ਹੈ। ਕੋਈ ਪਹਿਲਾਂ ਆਇਆ, ਕੋਈ ਪਿੱਛੋਂ ਆਇਆ। ਹੁਣ ਜਿਵੇਂ ਇਹਨਾਂ ਦਿਨਾਂ 'ਚ ਹੀ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਫੌਜ ਨੂੰ, ਜਿਹੜੀ ਆਸਟ੍ਰੇਲੀਅਨ ਆਰਮੀ ਔਰ ਜਿਹੜਾ ਉਸ ਡੇ ਨੂੰ ਸੈਲੀਬ੍ਰੇਟ ਕਰ ਰਹੇ ਨੇ। ਔਰ ਅੱਜ ਵੀ ਮੇਰੀ ਡਿਸਕਸ਼ਨ ਹੋ ਰਹੀ ਸੀ ਕਿ 1835 ਦੇ ਨੇੜੇ ਤੇੜੇ ਆਲਮੋਸਟ ਉਸ ਪੀਰੀਅਡ 'ਚ ਕੈਪਟਨ ਕੁੱਕ ਜਿਹਨੇ ਉੱਥੇ ਗੋਲੀਆਂ ਚਲਾ ਕੇ ਪਹਿਲਾ ਕਬਜ਼ਾ ਕੇ, ਉਦੋਂ ਕਿ ਸਿੱਖ ਅਮਰੀਕਾ ਜਿਹੜੇ ਨੇ ਉਹ ਆਸਟ੍ਰੇਲੀਆ ਜਾ 1835 'ਚ 35-36 'ਚ, ਉਦੋਂ ਅਜੇ ਲਾਹੌਰ ਦੇ ਵਿੱਚ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਵੀ ਤਖਤ 'ਤੇ ਬੈਠੇ ਸੀ। ਕਿਵੇਂ ਉਹਨਾਂ ਨੇ ਸਟਰਗਲ ਕੀਤੀ, ਕਿਵੇਂ ਕ੍ਰਿਮੇਸ਼ਨ ਦੇ ਰਾਈਟ ਲਏ, ਕਿਵੇਂ ਲਏ। ਫਿਰ ਫਸਟ ਵਰਲਡ ਵਾਰ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖਾਂ ਦੀ ਪਾਰਟਿਸਿਪੇਸ਼ਨ। ਅੱਜ ਵੀ ਜਿਹੜੀ ਆਸਟ੍ਰੇਲੀਅਨ ਫੌਜੀਆਂ ਦੀ ਯੂਨੀਫਾਰਮ 'ਚ ਪਗੜੀ ਕਰਕੇ ਹੁੰਦਾ, ਪਗੜੀ ਉਹਦੀ ਪੱਗ ਉਹਦਾ ਹਿੱਸਾ ਹੈ। ਔਰ ਅੱਜ ਪੈਰੇਡਸ ਵੀ ਸਾਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਇਸ ਡੇ 'ਤੇ ਛੁੱਟੀ ਹੁੰਦੀ ਹੈ ਔਰ ਉਹ ਸਾਰੀ ਸੈਲੀਬ੍ਰੇਸ਼ਨ। ਹੁਣ ਆਸਟ੍ਰੇਲੀਆ 'ਚ ਜਿਹੜੇ ਫਸਟ ਨੇਸ਼ਨ ਨੇ ਉਹ ਤਾਂ ਕਲੇਮ ਕਰ ਸਕਦੇ ਨੇ ਵੀ ਸਾਡਾ ਮੁਲਕ ਸੀ, ਜਿਨ੍ਹਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਸੀ। ਹੁਣ ਅਮਰੀਕਾ 'ਚ ਵੀ ਮੈਨੂੰ ਬੜੀ ਵੈਸੇ ਹੈਰਾਨੀ ਹੋਈ ਕਿ ਵੀ ਜਦੋਂ ਇੱਥੇ ਕੋਲੰਬਸ ਆਇਆ 15ਵੀਂ ਸਦੀ ਦੇ ਅਖੀਰ 'ਚ 1492 ਦੇ ਨੇੜੇ, ਤੇ 162 ਮਿਲੀਅਨ ਕਿ ਕਿੰਨੀ ਆਬਾਦੀ ਜਿਹੜੀ ਹੈ ਉਹ ਐਬੋਰੀਜਨਲ, ਉਹ ਇਹਨਾਂ ਦੀ ਨੇਟਿਵ ਅਮਰੀਕਨਸ ਦੀ ਸੀ। ਕਿਵੇਂ ਅਗਲੇ 100-150 ਸਾਲ 'ਚੋਂ ਵਾਈਪ ਆਊਟ ਕੀਤੇ, ਉਹਨਾਂ ਦਾ ਕੀ ਹਾਲ ਕੀਤਾ। ਅੱਜ ਅਮਰੀਕਾ 'ਚ 7-8 ਲੱਖ ਤੋਂ ਜ਼ਿਆਦਾ ਨਹੀਂ ਨੇ, ਉਹ ਵੀ ਲਟੇ ਹੁੰਦੇ ਨੇ ਸ਼ਰਾਬਾਂ ਪੀ ਕੇ, ਜਿਹੜੀਆਂ ਰਿਜ਼ਰਵੇਸ਼ਨਸ ਦੇ ਵਿੱਚੋਂ ਰਹਿੰਦੇ ਨੇ। ਇਹ ਇਸ ਲਈ ਹੈ ਕਿ ਵੀ ਅਮਰੀਕਾ ਵੀ ਜਾਂ ਆਸਟ੍ਰੇਲੀਆ ਵੀ ਉਹ ਇੱਕ ਕੰਟਰੀ ਆਫ ਇਮੀਗ੍ਰੈਂਟਸ ਹੈ। ਅਮਰੀਕਾ ਖਾਸ ਤੌਰ 'ਤੇ ਇੱਥੇ ਕੋਈ ਇਹ ਨਹੀਂ ਕਲੇਮ, ਜੇ ਕੋਈ ਕਲੇਮ ਕਰ ਸਕਦਾ ਤਾਂ ਉਹੀ ਕਰ ਸਕਦੇ ਨੇ ਨੇਟਿਵ ਅਮਰੀਕਨ ਕਿ ਵੀ ਸਾਡਾ ਮੁਲਕ ਸੀ। ਸੋ ਇਹ ਵੀ ਜਦੋਂ ਇਹ ਬਰਥ ਬੇਸਡ ਸਿਟੀਜ਼ਨਸ਼ਿਪ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਤੇ ਆਰਗੂਮੈਂਟ ਇਹ ਹੈ ਕਿ ਇਹ ਜਦੋਂ ਸ਼ਾਮਲ ਕੀਤਾ ਗਿਆ ਸੀ ਕਲੌਜ਼, ਇਹ ਜਿਹੜੇ ਸਲੇਵ ਸੀ ਕਾਲੇ, ਜਿਨ੍ਹਾਂ ਨੂੰ ਜਿਹੜਾ ਗੁਲਾਮ ਬਣਾਇਆ ਗਿਆ ਸੀ, ਉਹਨਾਂ ਦੇ ਬੱਚਿਆਂ ਨੂੰ ਜਾਂ ਦੂਸਰਾ ਦੇਣ ਲਈ ਸੀ ਕਿ ਵੀ ਭਾਵੇਂ ਉਹ ਸਲੇਵ ਬਣਾ ਕੇ ਲਿਆਂਦੇ ਗਏ ਨੇ ਤਾਂ ਉਹਨਾਂ ਨੂੰ ਹੱਕ ਹੈ ਬਰਥ। ਹਾਲਾਂਕਿ ਆਲਮੋਸਟ ਅਮਰੀਕਾ ਦੀਆਂ 22 ਸਟੇਟਾਂ ਨੇ ਆਪਣੇ ਤੌਰ ਦੇ ਉੱਤੇ ਇਹ ਕੇਸ ਖੜਾ ਕੀਤਾ ਹੋਇਆ ਹੈ ਜਿਹੜਾ ਹੈ, ਔਰ ਸੁਪਰੀਮ ਕੋਰਟ ਕੀ ਕਹਿੰਦਾ ਕੀ ਨਹੀਂ ਇਹਦੇ ਵੱਲ ਦੇਖਿਆ ਜਾ ਰਿਹਾ, ਡਿਬੇਟ ਚੱਲਦੀ ਹੈ, ਜੱਜ ਇੱਧਰ ਉੱਧਰ। ਹੁਣ ਇਸੇ ਪੀਰੀਅਡ 'ਚ ਅਮਰੀਕਾ ਦੇ ਮਸ਼ਹੂਰ ਰਾਈਟ ਵਿੰਗਰ ਜਿਹੜੇ ਇਸ ਕਿਸਮ ਦੇ ਰੇਸਿਸਟ ਇਸ਼ੂਜ਼ ਨੂੰ ਹਾਈਲਾਈਟ ਕਰਦੇ ਨੇ, ਮਾਈਕਲ ਸਾਵੇਜ, ਉਹਨੇ ਇੱਕ ਲੰਬਾ ਚੌੜੀ ਕਾਮੈਂਟਰੀ ਕੀਤੀ ਔਰ ਉਹਦੇ ਨਾਲ ਉਹਨੇ ਪੂਰਾ 2 ਪੇਜ ਦਾ ਇੱਕ ਵੱਡਾ ਫਰਮਾਨ ਵੀ ਕਿ ਭਾਈ ਕਿਵੇਂ ਜਿਹੜੇ ਇਮੀਗ੍ਰੈਂਟ ਨੇ ਔਰ ਇਹਨਾਂ 'ਚ ਕੌਣ ਕੀ ਕਰ ਰਿਹਾ, ਲੰਬਾ ਚੌੜਾ। ਉਹ ਹੁਣ ਲਫ਼ਜ਼ ਤਾਂ ਉਹਦੇ ਨੇ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਉਹ ਸਾਰਾ ਜਿਹੜਾ ਰਾਈਟ ਵਿੰਗ ਮਾਈਕਲ ਸਾਵੇਜ ਦਾ ਜਿਹੜੀ ਪ੍ਰੈਜੈਂਟੇਸ਼ਨ ਸੀ ਉਹਨੂੰ ਆਪਣੇ ਟਰੂਥ ਸੋਸ਼ਲ 'ਤੇ ਪਾਇਆ ਔਰ 4 ਚੁਫੇਰੇ ਘੁਮਾਤਾ। ਹੁਣ ਮਿਲੀਅਨਸ ਆਫ ਫਾਲੋਅਰਸ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਫੋਲੋ ਕਰਨ ਵਾਲੇ। ਹੁਣ ਉਹਦੇ 'ਚ ਉਹਨੇ ਵਕਤ ਪਾ ਦਿੱਤਾ ਜਿਹੜੀ ਉਹ ਸਾਰੀ ਕਾਮੈਂਟਰੀ ਹੈ। ਬਾਕੀ ਤਾਂ ਲੰਬਾ ਚੌੜਾ ਹੋਰ ਵੀ ਕਈ ਕੁਛ ਹੈ, ਪਰ ਮੈਂ ਜਿਹੜਾ ਰੈਲੇਵੈਂਟ ਪਾਰਟ ਹੈ ਉਹਦੇ 'ਚ ਉਹਨਾਂ ਨੇ ਜਿਹੜੀ ਇਸ ਦੇ ਵਿੱਚ ਵੀਡੀਓ ਵੀ ਹੈ ਅਮਰੀਕਨ ਰਾਈਟ ਵਿੰਗ ਐਂਕਰ ਦੀ, ਮਾਈਕਲ ਸੈਵੇਜ ਦੀ, ਤੇ 4 ਪੇਜ ਟੈਕਸਟ ਹੈ ਉਹਦੇ ਕਾਮੈਂਟਸ ਦਾ, ਜਿਹਦੇ 'ਚ ਉਹਨਾਂ ਨੇ ਜਿਹੜੀ ਗੱਲ ਕਹੀ ਖਾਸ ਤੌਰ 'ਤੇ ਭਾਰਤ ਔਰ ਚੀਨ ਬਾਰੇ, ਜਦੋਂ ਉਹ ਸਿਟੀਜ਼ਨਸ਼ਿਪ ਦੇ ਹਵਾਲੇ ਨਾਲ ਗੱਲ ਕਰ ਰਿਹਾ ਤੇ ਉਹ ਕਹਿ ਰਿਹਾ ਕਿ ਭਾਈ ਅਸੀਂ ਇਹ ਜਿਹੜੀ ਹੈ ਫਰੋਮ ਦਾ ਮਿਸਟਰ ਸੈਵੇਜ ਸੈਡ ਕਿ US ਹੈਡ ਗੋਨ ਫਰੋਮ ਦਾ ਮੈਲਟਿੰਗ ਪੌਟ ਟੂ ਦਾ ਚੈਂਬਰ ਪੌਟ। ਹੁਣ ਅਮਰੀਕਾ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਵੀ ਇੱਥੇ ਮੈਲਟਿੰਗ ਪੌਟ ਹੈ, ਕਿ ਵੀ
ਭਾਵੇਂ ਅੱਡ ਕਲਚਰਸ ਵਾਲੇ ਆਉਂਦੇ ਨੇ ਪਰ ਉਹ ਮੈਲਟ ਹੋ ਕੇ ਫਿਰ ਅਮਰੀਕਨ ਬਣ ਜਾਂਦੇ ਨੇ। ਉਹ ਕਹਿੰਦਾ ਵੀ ਨਹੀਂ, ਇਹ ਮੈਲਟਿੰਗ ਪੌਟ ਨਹੀਂ ਰਿਹਾ, ਇਹ ਤਾਂ ਚੈਂਬਰ ਪੌਟ ਹੈ, ਇਹ ਅੱਗ ਦੀ ਭੱਠੀ ਹੈ। ਫਿਰ ਉਹਨਾਂ ਨੇ ਕਿਹਾ ਐਜ਼ ਅ ਰਿਜ਼ਲਟ ਆਫ ਦ ਰਿਲੈਕਸਡ ਇਮੀਗ੍ਰੇਸ਼ਨ ਲਾਜ਼ comments that were then reposted by Mr. Trump on his Truth Social page, ਇਹ ਉਹਨਾਂ ਨੇ ਵੀ ਕੀਤਾ। ਫਿਰ ਉਹ ਇਹ ਕਹਿੰਦਾ ਹੈ ਜਿਹੜਾ ਰਾਈਟ ਵਿੰਗਰ ਹੈ ਐਂਕਰ, a baby here becomes an instant citizen and then they bring the entire family in from China or India or some other hell hole on the planet। ਕਿ ਵੀ ਜਿਹੜਾ ਬੱਚਾ ਇੱਥੇ ਜੰਮਦਾ ਹੈ ਉਹ ਇਨਸਟੈਂਟ ਹੀ ਜੰਮਦੇ ਸਿਟੀਜ਼ਨ ਬਣ ਜਾਂਦਾ ਹੈ। ਫਿਰ ਇਹ ਚੀਨ ਔਰ ਭਾਰਤ ਵਾਲੇ ਜਿਹੜੇ ਦੁਨੀਆ ਦੇ ਸਭ ਤੋਂ ਵਰਸਟ ਨਰਕ ਦੀ ਮੋਰੀ ਨੇ ਮੁਲਕ, ਉੱਥੋਂ ਫਿਰ ਆਪਣੇ ਸਾਰੇ ਟੱਬਰਾਂ ਦੇ ਟੱਬਰ ਲੈ ਆਉਂਦੇ ਨੇ। ਹੀ ਸੈਡ ਕੰਪੇਅਰਿੰਗ ਇੰਡੀਅਨਸ ਐਂਡ ਚਾਈਨੀਜ਼ ਇਮੀਗ੍ਰੈਂਟਸ ਅਨਫੇਵਰੇਬਲੀ ਟੂ ਯੂਰਪੀਅਨ ਅਮਰੀਕਨਸ ਆਫ ਟੁਡੇ ਐਂਡ ਦੇਅਰ ਐਨਸੈਸਟਰਸ ਇਨਕਲੂਡਿੰਗ ਆਇਰਿਸ਼, ਇਟਾਲੀਅਨ, ਪੋਲਿਸ਼, ਲਿਥੁਆਨੀਅਨਸ, ਰੋਮਾਨੀਅਨਸ, ਰਸ਼ੀਅਨਸ ਐਂਡ ਕੁਐਸਚਨਿੰਗ ਦੇਅਰ ਲੋਇਲਟੀ ਟੂ, ਕਿ ਵੀ ਇਹ ਜਿਹੜੇ ਆਏ ਸੀ ਇਹ ਤਾਂ ਲੋਇਲ ਸੀ ਅਮਰੀਕਾ ਨੂੰ, ਇਹ ਜਿਹੜੇ ਯੂਰਪੀਅਨ ਮੁਲਕਾਂ ਦੇ, ਇਹ ਹੈਲ ਹੋਲ 'ਚੋਂ ਆਏ ਨੇ ਉੱਠ ਕੇ ਨਰਕ ਦੀ ਮੋਰੀ 'ਚੋਂ। ਔਰ ਦੂਸਰਾ, ਔਰ ਫਿਰ ਉਹਨੇ ਜਿਹੜਾ ਅੱਗੇ ਜਾ ਕੇ ਉਹ ਕਹਿੰਦਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਅੱਗੋਂ ਇਹਨੂੰ ਰੀਟਵੀਟ ਕੀਤਾ। ਔਰ ਇਸ ਦੇ ਉੱਤੇ ਫਿਰ IT ਸੈਕਟਰ ਦੇ ਉੱਤੇ ਇਹਨੇ ਲਾਈਕਲੀ ਰੈਫਰੈਂਸ ਟੂ ਚਾਈਨੀਜ਼ ਐਂਡ ਇੰਡੀਅਨ IT ਪ੍ਰੋਫੈਸ਼ਨਲ, particularly Indian in the US, Mr. Savage also said that gangsters with laptops had robbed Americans and treated them like second-class citizens। ਕਿ ਵੀ ਇਹ ਜਿਹੜੇ ਗੈਂਗਸਟਰਸ ਵਿਦ ਲੈਪਟਾਪਸ ਇਹ ਬੈਠੇ ਨੇ, ਇਹਨਾਂ ਨੇ ਇਹ ਅਮਰੀਕਾ ਨੂੰ ਲੁੱਟ ਕੇ ਖਾ ਗਏ ਨੇ। ਰੋਬਡ ਅਮਰੀਕਨ, ਟ੍ਰੀਟਡ ਦੈਮ ਲਾਈਕ ਸੈਕੰਡ ਕਲਾਸ, ਕਿ ਇਹ ਜਿਹੜੇ ਗੈਂਗਸਟਰ ਵਿਦ ਲੈਬਸ ਨੇ ਇਹ ਫਸਟ ਕਲਾਸ ਸਿਟੀਜ਼ਨ ਬਣ ਗਏ ਨੇ ਜਿਵੇਂ। ਔਰ ਜਿਹੜੇ ਅਮਰੀਕਨ ਨੇ, ਜਦੋਂ ਅਮਰੀਕਨ ਕਹਿੰਦੇ ਤਾਂ ਮਤਲਬ ਵਾਈਟ ਮੈਨ ਹੈ, ਉਹਦੇ 'ਚੋਂ ਕਾਲਾ ਵੀ ਨਹੀਂ ਕਾਊਂਟ ਹੁੰਦਾ ਉਹਨਾਂ ਦੇ, ਕਿਉਂਕਿ ਹੁਣ ਚਾਰਲੀ ਕਰਕ ਜਿਹੜਾ ਅਦਰਵਾਈਜ਼ ਮਾਰਿਆ ਗਿਆ, ਅਜੇ ਵੀ FBI ਪਹੁੰਚੀ ਨਹੀਂ ਹੈ ਵੀ ਬਿਹਾਈਂਡ ਕੌਣ ਹੈ। ਉਹ ਵੀ ਉਹ ਕਾਲਿਆਂ ਨੂੰ, ਜਾਂ ਉਹ ਕਹਿੰਦਾ ਅੱਛਾ ਕਾਲਾ ਪਾਇਲਟ ਵੀ ਹੋ ਸਕਦਾ ਹੈ। ਸੋ ਇਸ ਕਿਸਮ ਦਾ ਅਲਟੀਮੇਟਲੀ ਜਿਹੜਾ ਇਹ ਸਾਰਾ ਚੱਲ ਰਿਹਾ ਹੈ, ਇੱਕ ਪਾਸੇ ਤਾਂ ਉਹ ਵਾਈਟ ਮੈਨਸ ਮੁਲਕ ਵਾਲੀ ਗੱਲ ਹੈ। ਹੁਣ ਜਿਵੇਂ ਬਾਈਬਲ ਸੈਸ਼ਨ 2 ਦਿਨ ਪਹਿਲਾਂ ਚੱਲਿਆ ਵਾਸ਼ਿੰਗਟਨ 'ਚ, ਸਾਰੀ ਦਿਨ ਰਾਤ, ਔਰ ਉਹ ਇਹਨਾਂ ਦਾ ਹੈਗਸੈਥ ਜਿਹੜਾ ਸੈਕਟਰੀ ਆਫ ਵਾਰ ਹੈ ਉਹ ਇਹ ਕਹਿ ਰਿਹਾ ਵੀ ਇਹ ਵਾਰ ਤਾਂ ਜੀਸਸ ਦੀ ਅਪਰੂਵਡ ਹੈ, ਔਰ ਦੂਸਰਾ ਇਹ ਬਹੁਤ ਸਾਰਾ ਕੁਝ ਬਿਹਾਈਂਡ ਹੈ। ਪਰ ਅਸੀਂ ਇੰਡੀਆ ਦੇ ਹਵਾਲੇ ਨਾਲ ਜਦੋਂ ਦੇਖਦੇ ਹਾਂ ਵੀ ਨੋ ਮੈਟਰ ਇਹ ਕਿੰਨਾ ਬਣ ਠਣ ਕੇ ਆਣ, ਕਿੰਨਾ ਜਿਹੜਾ ਇਹਨਾਂ ਨੂੰ ਉਹ ਮੋਦੀ ਨੂੰ ਆਪਣਾ ਦੋਸਤ ਜਾਂ ਦੂਜਾ ਕਹੇ, ਹੁਣ ਐਤਕੀ ਇਹਦੇ ਬਾਵਜੂਦ ਹੁਣ ਇਹ ਇੱਕ ਆਪਣੇ ਆਪ 'ਚ ਹੈਲ ਹੋਲ ਕਹਿਣਾ ਜਾਂ ਪੂਰੇ ਮੁਲਕ ਨੂੰ ਹੀ ਇਹ ਕੋਈ, ਲੇਕਿਨ ਮੋਦੀ ਦੇ ਮੂੰਹੋਂ ਕੋਈ ਲਫ਼ਜ਼ ਨਹੀਂ ਨਿਕਲਿਆ। ਇਸ ਦੇ ਉਲਟ ਜਿਹੜਾ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਮਿਸਟਰ ਸਰਜੀਓ ਗੌਰ ਨੂੰ ਕਨੈਕਟ ਕੀਤਾ, ਕਮਿਊਨੀਕੇਟ ਕੀਤਾ ਕਿ ਜੀ ਇਹ ਇੰਡੀਆ ਦੀ ਆਪੋਜੀਸ਼ਨ ਤਾਂ ਕਹਿ ਰਹੀ ਹੈ, ਜਿਵੇਂ ਹੁਣ ਮਿਸਟਰ ਖੜਗੇ ਜਿਹੜਾ ਕਾਂਗਰਸ ਦਾ ਲੀਡਰ ਆ ਉਹ ਕਹਿ ਰਿਹਾ ਕਿ ਮੋਦੀ ਜੀ ਇਜ਼ ਡੀਅਰ ਫਰੈਂਡ ਨਮਸਤੇ ਟਰੰਪ has shared a note abusing India and using extremely disparaging term. Modi ji remains absolutely mum on these ridiculous utterances। और मतलब ਹੁਣ ਉਹ ਸਾਰੇ ਕਹਿ ਰਹੇ ਨੇ, ਇਹਨਾਂ ਦੇ ਵੱਡੇ ਵੱਡੇ ਵਕੀਲ ਇਹ ਉਹ। ਫਿਰ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਜੀ ਇਹ ਜਿਹੜੇ ਲਫ਼ਜ਼ ਨੇ ਇਹ ਇਨਐਪਰੋਪਰੀਏਟ ਨੇ। ਔਰ ਇਸ ਦੇ ਉੱਤੇ ਫਿਰ ਜਿਹੜਾ ਉਹਨਾਂ ਦਾ US ਐਂਬੈਸਡਰ ਟੂ ਇੰਡੀਆ ਸਰਜੀਓ ਗੌਰ ਹੈ, ਅਮਰੀਕਾ ਦੀ ਦਿੱਲੀ ਐਮਬੈਸੀ ਦੇ ਸਪੋਕਸਪਰਸਨ ਨੇ ਕਿਹਾ ਕਿ ਨਹੀਂ ਜੀ ਟਰੰਪ ਜਿਹੜੇ ਨੇ ਉਹ ਉਹਨਾਂ ਨੇ ਇਹ ਨਹੀਂ ਕਿਹਾ ਵੀ ਉਹਨੂੰ ਅਸੀਂ ਵਾਪਸ ਲੈਂਦੇ ਆਏ ਜਾਂ ਬਾਈ ਮਿਸਟੇਕ, ਉਹਨਾਂ ਨਾ ਉਹ ਉਹਨਾਂ ਨੇ ਕਿਹਾ ਇੰਡੀਆ ਇਜ਼ ਅ ਗ੍ਰੇਟ ਕੰਟਰੀ ਵਿਦ ਅ ਵੈਰੀ ਗੁੱਡ ਫਰੈਂਡ ਆਫ ਮਾਈਨ ਪ੍ਰਾਈਮ ਮਿਨਿਸਟਰ ਮੋਦੀ ਐਟ ਦਾ ਟੌਪ। ਬਸ ਇੰਨੀ ਗੱਲ, ਮੋਦੀ ਮੇਰਾ ਦੋਸਤ ਪਰ ਇਹ ਤੁਸੀਂ ਸਾਰੇ ਉੱਲੂ ਦੇ ਪੱਠੇ, ਇਹ ਨਾਲ ਦੀ ਨਾਲ ਉਹਨਾਂ ਦਾ ਸਾਰਾ। ਔਰ ਇਸ ਦੇ ਉੱਤੇ ਹੁਣ ਕਿਉਂਕਿ ਚਾਈਨਾ ਦਾ ਨਾਂ ਵੀ ਹੈ, ਚਾਈਨਾ ਨੇ ਇਹ ਕਿਹਾ ਕਿ ਰਿਸਪੈਕਟ not rhetoric. China weighs in as Trump hellhole remarks triggers diplomatic row. ਚੀਨ ਨੇ ਕਿਹਾ ਵੀ ਨਹੀਂ ਇਹ ਡਿਪਲੋਮੈਟਿਕਲੀ ਠੀਕ ਨਹੀਂ ਹੈ। ਤੇ ਈਵਨ ਹੁਣ ਈਰਾਨ ਵਾਲਿਆਂ ਨੂੰ ਲੱਗਦਾ ਕਿ ਵੀ ਇੰਡੀਆ ਨੂੰ ਇਹ ਕਹਿ ਦਿੱਤਾ, ਹੁਣ ਜਿਹੜਾ ਇਹਨਾਂ ਦਾ ਮੁੰਬਈ ਕੌਂਸੂਲੇਟ ਹੈ ਈਰਾਨ ਦਾ ਉਹ ਕਹਿ ਰਿਹਾ ਕਭੀ ਇੰਡੀਆ ਆ ਕੇ ਦੇਖੋ। ਈਰਾਨ ਮੌਕਸ ਟਰੰਪ ਓਵਰ ਹੈਲ ਹੋਲ ਰਿਮਾਰਕ ਸੁਜੈਸਟ ਕਲਚਰਲ ਡੀਟੌਕਸ। ਲੇਕਿਨ ਇਸ ਸਾਰੇ ਦੇ ਚੱਲਦਿਆਂ ਅਸੀਂ ਦੇਖ ਰਹੇ ਹਾਂ ਵੀ ਇਹ ਐਨ ਜਦੋਂ ਕਿ ਇੱਕ ਪਾਸੇ ਇੰਡੀਆ ਦੇ ਨਾਲ ਅਜੇ ਟ੍ਰੇਡ ਡੀਲ ਸਾਈਨ ਨਹੀਂ ਹੋਈ, ਡੈਲੀਗੇਸ਼ਨ ਉਹਨਾਂ ਦਾ ਆ ਕੇ ਗੱਲਾਂ ਬਾਤਾਂ ਕਰਦਾ ਮੁੜ ਜਾਂਦਾ ਹੈ,
ਕੋਈ ਹੱਥ ਪੱਲਾ ਨਹੀਂ ਫੜਾ ਰਹੇ। ਔਰ ਮੈਨੂੰ ਲੱਗਦਾ ਵੀ ਇਹ ਟਰੰਪ ਨੇ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਵੱਡਾ ਜਿਹੜਾ ਉਹ ਵੱਡਾ ਪਟਾਕਾ ਛੱਡਣਾ ਹੈ। ਅਜੇ ਤਾਂ ਇਹ ਰੀਟਵੀਟ ਹੀ ਕੀਤਾ ਹੈ ਉਹਨੂੰ ਸਾਰਿਆਂ ਨੂੰ। ਲੇਕਿਨ ਅਸੀਂ ਦੇਖੋ ਕਿਵੇਂ ਇਸ ਨੂੰ ਟਾਈਮ ਦੀ ਖੇਡ ਕਹੋ ਜਾਂ ਕਿਸਮਤ ਦੀ ਖੇਡ ਜਾਂ ਕਰਤੂਤਾਂ ਦਾ ਵਰਤਾਰਾ ਕਿ ਵੀ ਉਹਦੇ ਨਜ਼ਾਰੇ। ਉਹ ਇੰਡੀਆ ਜਿਹੜਾ ਤੁਸੀਂ ਪਿਛਲੇ ਪੀਰੀਅਡ 'ਚ ਦੇਖਦੇ ਹੋ ਕਿ ਇੰਡੀਆ ਅਮਰੀਕਾ ਰਿਲੇਸ਼ਨਸ ਕਿਸ ਕਲਾਈਮੈਕਸ ਦੇ ਉੱਤੇ, ਹਜ਼ਾਰਾਂ ਨਹੀਂ ਲੱਖਾਂ ਫ੍ਰੀ ਜਹਾਜ਼ਾਂ 'ਚ ਗੁਜਰਾਤੀ ਮਦਰਾਸੀ ਭਰ ਭਰ ਕੇ ਹਿਊਸਟਨ ਦੇ ਵਿੱਚ ਇਕੱਠ ਅਬ ਕੀ ਬਾਰ ਟਰੰਪ ਸਰਕਾਰ। ਦੂਸਰੇ ਪਾਸੇ ਗੁਜਰਾਤ ਦੇ ਵਿੱਚ ਉਹ ਸਟੇਡੀਅਮ ਜਿਹੜਾ ਮੋਦੀ ਨੇ ਆਪਣੇ ਨਾਂ ਕਰਵਾ ਲਿਆ, ਉਹਦੇ ਵਿੱਚ ਟਰੰਪ ਨੂੰ ਸੱਦ ਕੇ ਨਮਸਤੇ ਟਰੰਪ ਜਿਹੜਾ ਉਹ ਮਿਸਟਰ ਖੜਗੇ ਨੇ ਵੀ ਕਿਹਾ ਜੀ। ਔਰ ਮੋਦੀ ਦੇ ਲਈ ਐਵੇਂ ਹਰ ਚੌਥੇ ਦਿਨ ਇੱਥੇ ਤੁਰਿਆ ਹੋਇਆ ਟਾਈਮ ਸਕੁਅਰ ਤੇ ਪੁੱਠਾ ਹੋ ਕੇ ਇਹ ਯੋਗਾ ਡੇ ਹੈ, ਇਹ ਫਲਾਣਾ ਹੈ, ਇਹ ਢਿਮਕਾ ਹੈ। ਅੱਜ ਜਿਹੜਾ ਉਹ 80 ਵਾਰ ਤੋਂ ਜ਼ਿਆਦਾ ਟਰੰਪ ਨੇ ਇੰਡੀਆ ਨੂੰ ਇਹ ਯਾਦ ਕਰਾਇਆ ਕਿ ਤੁਹਾਡਾ ਤਾਂ ਤਬਾਹੀ ਹੋ ਜਾਣੀ ਸੀ, ਤੁਸੀਂ ਤੁਹਾਨੂੰ ਤਾਂ ਮੈਂ ਕੱਢਿਆ, ਤੁਹਾਡੀ ਜਾਨ ਬਚਾਈ ਹੈ, ਵਾਰ ਰੁਕਵਾਇਆ, ਜੰਗ ਰੁਕਵਾਈ ਹੈ। ਬਿਲਕੁਲ। ਔਰ ਇਸ ਲੈਵਲ ਦੇ ਉੱਤੇ ਹੈਲ ਹੋਲ ਜਿਹੜਾ ਅਮਰੀਕਨ ਲੈਂਗੁਏਜ ਦੇ ਵਿੱਚ ਬਹੁਤ ਮਾੜਾ ਲਫ਼ਜ਼ ਬਣਿਆ ਜਾਂਦਾ ਕਿ ਬਈ ਇੱਕ ਤਾਂ ਹੈਲ ਹੈ ਵੀ ਨਰਕ ਦੀ ਵੀ ਮੋਰੀ, ਅੱਗੋਂ ਨਰਕ ਦਾ ਵੀ ਵਸ ਜਿਹਨੂੰ ਕਹਿੰਦੇ ਨੇ ਕੁੰਭੀ ਨਰਕ, ਸਾਡੇ ਕਹਿੰਦੇ ਇਹ ਕੁੰਭੀ ਨਰਕ ਹੈ ਵੀ ਨਰਕ ਦਾ ਵੀ ਅੱਗੋਂ ਨਰਕ ਜਿਹੜਾ ਹੈ ਵਸਟ ਫਾਰਮ ਦੇ ਵਿੱਚ। ਤੇ ਜਿਸ ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਲੇਬਲ ਲਵਾਉਣ ਲਈ ਭਾਰਤ ਨੇ ਟਿਲ ਲਾਇਆ, ਪਹਿਲੀ ਟਰੰਪ ਦੀ ਟਰਮ ਵੇਲੇ 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚੋਂ ਉਹਦਾ ਆਰਟੀਕਲ 370-35A ਖ਼ਤਮ ਕੀਤਾ, ਉਹਦਾ ਸੂਬੇ ਦਾ ਵਜੂਦ ਖ਼ਤਮ ਕੀਤਾ। ਪਾਕਿਸਤਾਨ ਦੇ ਨਾਲ ਜਿਸ ਕਿਸਮ ਦਾ ਵਰਤਾਰਾ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੀਤਾ, ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਪਾਕਿਸਤਾਨ ਉਹ ਡੀਹਾਈਫਨੇਟ ਇੰਡੀਆ ਤੋਂ ਹੋ ਗਿਆ ਸੀ। ਅਮਰੀਕਾ ਸਮਝਦਾ ਸੀ ਕਿ ਬਈ ਅਸੀਂ ਹੁਣ ਇੰਡੀਆ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਵਰਤ ਰਹੇ ਹਾਂ, ਤੇ ਭਾਰਤ ਸਮਝਦਾ ਸੀ ਕਿ ਭਾਈ ਹੁਣ ਸਾਡੀ ਜਿਹੜੀ ਹੈ ਯਾਰੀ ਤਾਂ ਅਮਰੀਕਾ ਨਾਲ ਹੈ, ਅਸੀਂ ਤਾਂ ਪਾਕਿਸਤਾਨ ਨੂੰ ਫੇਲਡ ਸਟੇਟ ਬਣਾ ਕੇ ਜਿਹੜਾ ਉਹ ਪ੍ਰੈਜ਼ੈਂਟ ਕਰ ਰਹੇ ਹਾਂ। ਪਰ ਅੱਜ ਇਹ ਜਿਹੜਾ ਹੈਲ ਹੋਲ ਹੈ ਟਰੰਪ ਦੀਆਂ ਨਜ਼ਰਾਂ 'ਚ, ਔਰ ਪਾਕਿਸਤਾਨ ਦੇ ਸੋਲੇ ਕਿੱਥੇ ਤੱਕ ਪ੍ਰੈਜ਼ੀਡੈਂਟ ਟਰੰਪ, ਅਮਰੀਕਾ ਦਾ ਮੀਡੀਆ ਕਿਸ ਲੈਵਲ ਦੀ ਪੋਜ਼ਿਟਿਵਿਟੀ ਇੱਕ ਦੌਰ ਗੱਲਬਾਤ ਦਾ ਇਸਲਾਮਾਬਾਦ ਸਿਰੇ ਚੜ੍ਹਿਆ। ਉਸ ਦੇ ਲਈ ਜਦੋਂ ਈਵਨ ਸੀਜ਼ਫਾਇਰ ਐਕਸਟੈਂਡ ਕੀਤਾ ਪਹਿਲੇ ਦੌਰ ਦੀ ਗੱਲਬਾਤ ਤੋਂ ਬਾਅਦ, ਸਪੈਸ਼ਲ ਥੈਂਕਸ ਟੂ ਮਾਈ ਫੇਵਰੇਟ ਜਰਨਲ ਆਸਮ ਮੁਨੀਰ, ਮਾਰਵਲਸ ਪਰਸਨੈਲਿਟੀਜ਼ ਔਰ ਪ੍ਰਾਈਮ ਮਿਨਿਸਟਰ ਔਰ ਦੂਸਰੇ ਵੀ। ਹੁਣ ਵੀ ਜਦੋਂ ਦੂਸਰਾ ਦੌਰ ਦੀ ਗੱਲਬਾਤ ਅੱਜ ਕੱਲ੍ਹ 'ਚ ਸ਼ੁਰੂ ਹੋਣ ਜਾ ਰਹੀ ਹੈ, ਤਾਰੀਫਾਂ ਦੇ ਪੁੱਲ ਇਹ ਹੈ ਕਿ ਪੋਲੀਟਿਕਸ। ਔਰ ਇਹਦੇ 'ਚ ਈਵਨ ਇੱਕ ਥਿੰਕ ਟੈਂਕ 'ਚ ਬੋਲਦੇ, ਕਿੰਨੀਆਂ ਹੀ ਮੈਂ ਸਟੋਰੀਜ਼ ਇਸ ਦੇ ਉੱਤੇ ਪਾਕਿਸਤਾਨ ਦੀ ਤਾਰੀਫ, ਔਰ BBC ਨੇ ਇਸ ਦੇ ਉੱਤੇ ਕਿ ਵੀ ਜਿਹੜਾ ਹੈ ਧਰਤੀ ਤੇ ਨਰਕ, ਟਰੰਪ ਨੇ ਭਾਰਤ ਦੇ ਬਾਰੇ ਵਿਵਾਦਤ ਪੋਸਟ ਕੀਤਾ, ਸ਼ੇਅਰ ਉਹਨਾਂ ਦੀ ਹਿੰਦੀ ਸਰਵਿਸ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੂਸਰੇ ਪਾਸੇ ਪਾਕਿਸਤਾਨ ਮਿਨਿਸਟਰ US ਐਨਵॉय ਡਿਸਕਸ ਐਫਰਟਸ ਫॉर ਸੈਕੰਡ ਰਾਊਂਡ ਆਫ US ਇਰਾਨ ਟਾਕਸ। ਔਰ ਇਸ ਦੇ ਉੱਤੇ ਖਾਸ ਤੌਰ ਤੇ ਇਹਨਾਂ ਦਾ ex-US ਐਂਬੈਸਡਰ ਹੈ ਮਿਸਟਰ ਜਸਟਰ, ਉਹਨੇ ਵਾਸ਼ਿੰਗਟਨ ਦੇ ਇੱਕ ਥਿੰਕ ਟੈਂਕ 'ਚ ਬੋਲਦਿਆਂ ਇਹ ਕਿਹਾ ਕਿ ਪਾਕਿਸਤਾਨ US ਥਾ ਮੇ ਇਨਫਲੂਐਂਸ ਇੰਡੀਆਜ਼ ਰਿਸਪੌਂਸ ਟੂ ਫਿਊਚਰ ਟੈਰਰ ਅਟੈਕਸ। ਵੀ ਅੱਗੇ ਤਾਂ ਜੇ ਪਹਿਲਗਾਮ ਦਾ ਫਾਲਸ ਫਲੈਗ ਖੁਦ ਹੀ ਕੀਤਾ ਉਹਨਾਂ ਨੇ, ਬਹਾਨਾ ਬਣਾ ਕੇ ਆਪਰੇਸ਼ਨ ਸੰਦੂਰ ਕਰਤਾ, ਪਾਕਿਸਤਾਨ ਤੇ ਹੱਲਾ ਬੋਲ ਦਿੱਤਾ। ਉਹਨੇ ਇਹ ਜਿਹੜਾ ਐਂਬੈਸਡਰ ਹੈ US ਐਨਵॉय ਜਸਟਰ, ਉਹਨੇ ਕਿਹਾ, ਹੁਣ ਹਡਸਨ ਇੰਸਟੀਚਿਊਟ ਦੇ ਵਿੱਚ ਬੋਲਿਆ ਨਿਊ ਇੰਡੀਆ ਕਾਨਫਰੰਸ, ਉਹਨੇ ਕਿਹਾ ਕਿ ਵੀ ਪਾਕਿਸਤਾਨ ਸਕਸੈਸਫੁਲ ਕੋਰਟਿੰਗ of the US administration, noting that this development has come as a surprise to many observers and is seen as an irritant in New Delhi। ਕਿ ਨਵੀਂ ਦਿੱਲੀ ਨੂੰ ਤਾਂ ਖੁਰਕ ਪਈ ਹੋਈ ਆ ਉਦੋਂ ਦੀ ਕਿ ਵੀ ਇਹ ਕੀ ਹੋ ਗਿਆ। ਉਹਨੇ ਕਿਹਾ ਵੀ ਇਹ ਜਿਹੜੀ ਹੈ ਇਰੀਟੈਂਟ ਹੈ ਇੰਡੀਆ ਦੇ ਲਈ, ਕਿਉਂਕਿ ਇੱਕ ਇੰਨੀ ਵੱਡੀ ਡਿਵੈਲਪਮੈਂਟ ਹੈ ਜਿਹੜੀ ਸ਼ਿਫਟ ਹੈ ਪਾਲਿਸੀ ਦੀ, ਔਰ ਇਹ ਜਿਹੜੀ ਸਕਸੈਸਫੁਲ ਹੈ ਪਾਕਿਸਤਾਨ ਦੀ ਅਮਰੀਕਾ ਦੇ ਨਾਲ ਨਜ਼ਦੀਕੀਆਂ, ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ। ਇਹਦੇ ਨਾਲ ਹੁਣ ਇਹ ਹੋਏਗਾ ਵੀ ਉਸ 'ਚੋਂ ਹੀ US ਇਰਾਨ ਟਾਕ ਦਾ ਇੰਟਰਮੀਡੀਏਟਰੀ ਵੀ ਪਾਕਿਸਤਾਨ ਹੈ। Obviously on multiple levels and for many reasons this is an irritant to India
and a surprise to many of us. And I don't need to enumerate all the reasons for that. मैं कारण नहीं बयान कर सकता, पर ਸਾਡੇ ਲਈ ਵੀ ਬੜੀ ਹੈਰਾਨੀ ਦੀ ਗੱਲ ਹੈ। ਔਰ ਉਹਦੇ 'ਚ ਫਿਰ ਉਹ ਕਹਿੰਦਾ ਕਿ ਵੀ ਇਹ ਜਿਹੜੀਆਂ growing US Pakistan ties may also have a practical impact on India, particularly in how it responds to future cross-border terrorism incidents. ਕਿ ਪਹਿਲਾਂ ਤਾਂ ਕ੍ਰਾਸ ਬਾਰਡਰ ਕੀਤਾ, ਫੌਜ ਚੜ੍ਹ ਕੇ ਜੀ ਕ੍ਰਾਸ ਬਾਰਡਰ ਟੈਰਰਿਜ਼ਮ ਕੀਤਾ, ਇਸ ਲਈ ਅਸੀਂ ਕ੍ਰਾਸ ਬਾਰਡਰ ਅਟੈਕ ਕਰ ਰਹੇ ਹਾਂ। ਉਹਨੇ ਕਿਹਾ ਵੀ ਹੁਣ ਉਹ ਦਿਨ ਤੁਹਾਡੇ ਮੁੱਕ ਗਏ। ਔਰ ਫਿਰ ਉਹਨੇ ਪੁਲਵਾਮਾ ਤੇ ਬਾਲਾਕੋਟ ਦੀ ਉਦਾਹਰਣ ਦਿੱਤੀ ਹੈ ਵੀ ਉਹ ਤੁਸੀਂ ਕਰ ਲਿਆ ਸੀ, ਹੁਣ ਤੁਸੀਂ ਨਹੀਂ ਕਰ ਸਕਦੇ। ਸੋ ਇਹ ਹੈ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ ਤਾਂ ਸਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।